मेरे सजणों, साडी अज दी दास्तान दा नां है बाबा झगड़ू। ये दास्तान सांगड़ शहर चों साडे एक दोस्त सलीम जलेबियां ने कलाई है ते इस दास्तान दी फरमाइश करदे ने साडे फौजी भाई पाक आर्मी तो मुहम्मद शफीक भट्टी ਚੱਕ नंबर 91 AB वाले सांगड़ शहर चों जनाब माशूक डैरी साहब, सरदार बिल्लू भट्टी चढ़दे पंजाब तो भुपिंदर सिंह, बिट्टू लहरी इंडिया तो जगजीत सिंह, इटली तो बाबा शाह सरकार, स्पेन तो शबीर हुसैन आज़ाद, यूनान तो अशफाक अहमद, सऊदी अरब तो सरफराज अहमद जट, बहरीन तो हमजा खान, साइप्रस तो आमर चीमा, नार्वे तो तसव्वर अजीज वड़ैच। ਤੇ ਮੇਰੇ ਸੱਜਣੋ, ਹੁਣ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਕਿਸੇ ਪਿੰਡ ਵਿੱਚ ਮੀਆਂ ਬੀਵੀ ਰਹਿੰਦੇ ਸਨ। ਬੰਦਾ ਬੜਾ ਗਰੀਬ ਸੀ, ਉਹਨੂੰ ਕੋਈ ਕੰਮਕਾਰ ਨਹੀਂ ਸੀ ਲੱਭਦਾ। ਇੱਕ ਦਿਨ ਉਹ ਆਪਣੀ ਸਵਾਣੀ ਨੂੰ ਆਖਣ ਲੱਗਾ, ਮੈਨੂੰ ਕੋਈ 8-10 ਪਰੌਂਠੇ ਬਣਾ ਦੇ, ਮੈਂ ਸ਼ਹਿਰ ਜਾ ਕੇ ਕੋਈ ਕੰਮਕਾਰ ਕਰਾਂ ਤਾਂ ਜੇ ਸਾਡੇ ਘਰ ਦੇ ਹਾਲਾਤ ਠੀਕ ਹੋਣ। ਸਵਾਣੀ ਨੇ 8-10 ਪਰੌਂਠੇ ਬਣਾ ਕੇ ਉਹਨੂੰ ਪੋਣੇ ਵਿੱਚ ਬੰਨ੍ਹ ਦਿੱਤੇ ਤੇ ਉਹ ਸ਼ਹਿਰ ਚਲਾ ਗਿਆ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਇੱਕ ਗਰੀਬ ਸੀ ਬੰਦਾ ਯਾਰੋ, ਪਿੰਡ ਕਿਸੇ ਵਿੱਚ ਰਹਿੰਦਾ, ਕੰਮ ਕਾਰ ਤੇ ਲੱਭਦਾ ਕੋਈ ਨਹੀਂ, ਉਹ ਬੁੱਢੀ ਨੂੰ ਕਹਿੰਦਾ, ਮੈਨੂੰ ਪੋਣੇ ਰੋਟੀਆਂ ਬੰਦੇ, ਸ਼ਹਿਰ ਨੂੰ ਮੈਂ ਤੇ ਜਾਵਾਂ, ਕਰਾਂ ਮੈਂ ਮਿਹਨਤ ਸ਼ਹਿਰ 'ਚ ਜਾ ਕੇ, ਪੈਸੇ 4 ਕਮਾਵਾਂ। ਬੰਨੀਆਂ ਰੋਟੀਆਂ ਪੋਣੇ ਦੇ ਵਿੱਚ ਲੈ ਕੇ ਆਇਆ ਸ਼ਹਿਰ, ਖੂਬ ਮਿਹਨਤ ਕਰਦਾ ਯਾਰੋ ਬੰਦਾ ਅੱਠੇ ਪੈਰ। 3 ਵਰੇ ਜੀ ਲੰਘੇ ਉਹਨੂੰ ਘਰ ਦੀ ਯਾਦ ਸੀ ਆਈ, ਇਹਨੇ ਸਾਲਾਂ ਦੇ ਵਿੱਚ ਉਹਨੇ ਕੀਤੀ ਖੂਬ ਕਮਾਈ। ਪੈਸਾ ਤੇਲਾ ਵਾਧੂ ਹੋਇਆ, ਲੈ ਉਹ ਘਰ ਨੂੰ ਮੁੜਿਆ, ਸੂਟ ਬੂਟ ਤੇ ਗੁੱਸਾ ਪਾ ਕੇ ਉਹ ਜੀ ਘਰ ਨੂੰ ਟੁਰਿਆ। ਰਸਤੇ ਦੇ ਵਿੱਚ ਬੁੱਢੜਾ ਮਿਲਿਆ, ਕਹਿੰਦਾ ਕਿੱਥੇ ਜਾਣਾ, ਪਿੰਡ ਮੇਰਾ ਏ ਦੂਰ ਦਰਾਡਾ, ਪੈਂਦਾ ਯਾਰ ਮਕਾਨਾ। ਮੁੰਡਾ ਕਹਿੰਦਾ ਤੂੰ ਏ ਬਾਬਾ, ਤੂੰ ਟੁਰੇਂਗਾ ਹੌਲਾ, ਮੈਂ ਟੁਰਨਾ ਏ ਕਾਲੀ ਕਾਲੀ, ਮੌਸਮ ਵਾਵਾ ਬੌਲਾ। ਇੰਨੀ ਉਹ ਗੱਲ ਕਰਕੇ ਬੰਦੇ ਮਾਰੇ 4 ਦੜੰਗੇ, ਵਾਂਗ ਸੈਦੇ ਕਛਵੇ ਕੋਲੋਂ ਗੋਲੀ ਵਾਂਗੂ ਲੰਗੇ। ਮੇਰੇ ਸੱਜਣੋ, ਜਦੋਂ ਬਾਬੇ ਨੇ ਆਖਿਆ ਪੁੱਤਰਾ ਮੈਨੂੰ ਵੀ ਨਾਲ ਰਲਾਈ ਜਾ, ਤੇ ਜਣਾ ਕਹਿਣ ਲੱਗਾ ਬਾਬਾ ਤੂੰ ਬੁੱਢਾ ਬੰਦਾ ਏ, ਤੂੰ ਹੌਲੀ ਹੌਲੀ ਟੁਰਨਾ ਏ, ਤੂੰ ਮੇਰਾ ਪੈਂਡਾ ਵੀ ਖੋਟਾ ਕਰੇਂਗਾ। ਇੰਨੀ ਗੱਲ ਕਰਕੇ ਉਹ ਅਗਾਂ ਲੰਘ ਗਿਆ। ਅੱਗੇ ਇੱਕ ਪਿੰਡ ਵਿੱਚੋਂ ਲੰਘਣਾ ਸੀ, ਉੱਥੇ ਇੱਕ ਠੱਗਣੀ ਕੋਠੇ ਤੇ ਖਲੋਤੀ ਉਹਨੂੰ ਆਉਂਦੇ ਨੂੰ ਵੇਖਦੀ ਪਈ ਸੀ। ਉਹ ਛੇਤੀ ਨਾਲ ਥੱਲੇ ਲੱਥੀ ਤੇ ਰਾਹ ਵਿੱਚ ਬਹਿ ਗਈ ਤੇ ਰੋਣ ਲੱਗ ਪਈ। ਜਦੋਂ ਜਣਾ ਨੇੜੇ ਆਇਆ ਤੇ ਆਖਣ ਲੱਗੀ ਜਵਾਨਾ, ਜੇ ਤੂੰ ਆਖੇ ਤੇ ਮੈਂ ਵੀ ਤੇਰੇ ਨਾਲ ਚੱਲਾਂ। ਅਗਲੇ ਪਿੰਡ ਵਿੱਚ ਮੇਰੇ ਮਾਪੇ ਰਹਿੰਦੇ ਨੇ, ਮੇਰੇ ਬੰਦੇ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ। ਉਹ ਜਣਾ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਤੈਨੂੰ ਤੇਰੇ ਪੇਕਿਆਂ ਦੇ ਪਿੰਡ ਛੱਡਦਾ ਜਾਵਾਂਗਾ। ਉਹ ਠੱਗਣੀ ਫੇਰ ਰੋਣ ਲੱਗ ਪਈ। ਜਣਾ ਕਹਿਣ ਲੱਗਾ ਹੁਣ ਕੀ ਹੋਇਆ? ਕਹਿਣ ਲੱਗੀ ਮੈਂ ਹੁਣ ਇਸ ਪਿੰਡ ਦੁਬਾਰਾ ਨਹੀਂ ਆਉਣਾ, ਮੈਂ ਆਪਣੀ ਗਵਾਂਢਣ ਦੇ 2000 ਰੁਪਏ ਦੇਣੇ ਸਨ, ਉਹ ਭਾਰਾ ਮੇਰੇ ਸਿਰ ਤੇ ਰਵੇਗਾ। ਜੇ ਤੂੰ 2000 ਮੈਨੂੰ ਦੇਵੇਂ ਤੇ ਮੈਂ ਉਹਨੂੰ ਦਿਆਂ ਤੇ ਮੈਂ ਆਪਣੇ ਪੇਕਿਆਂ ਦੇ ਪਿੰਡ ਜਾ ਕੇ ਤੈਨੂੰ ਆਪਣੇ ਪਿਓ ਕੋਲੋਂ 2000 ਰੁਪਇਆ ਲੈ ਦੇਵਾਂਗੀ।
ਜਣੇ ਨੇ 2000 ਕੱਢ ਕੇ ਦੇ ਦਿੱਤੇ। ਕਹਿਣ ਲੱਗੀ ਤੂੰ ਇੱਥੇ ਬਹਿ ਤੇ ਮੈਂ ਪੈਸੇ ਦੇ ਕੇ ਹੁਣੇ ਆਈ। ਇਹਨੇ ਚਿਰ ਨੂੰ ਬੁੱਢਾ ਵੀ ਆ ਰਲਿਆ। ਜਣਾ ਕੀ ਕਹਿੰਦਾ ਏ, ਸਾਦਕ ਪੱਟੀ ਪੇਸ਼ ਕਰਦਾ ਹੈ। ਜਣਾ ਜੀ ਕਹਿੰਦਾ ਬਾਬਾ ਬਹਿ ਜਾ, ਸਾਜ਼ਰਾ ਤੂੰ ਲੈ ਲੈ, ਥੱਕਿਆ ਤੂੰ ਵੀ ਪੈੜਾ ਕਰਕੇ ਠੰਡੀ ਛਾਵੇਂ ਬਹਿ ਲੈ। ਬਾਬਾ ਕਹਿੰਦਾ ਮੈਂ ਤੇ ਟੁਰਨਾ ਹੌਲੀ ਹੌਲੀ ਕਾਕਾ, ਸ਼ਾਮ ਪਈ ਤੇ ਮੈਨੂੰ ਪੈਣਾ ਰਸਤੇ ਦੇ ਵਿੱਚ ਚਾਕਾ। ਕਹਿੰਦਾ ਤੂੰ ਕਿਉਂ ਬੈਠਾ ਏਥੇ, ਪਿੰਡ ਨੂੰ ਨਹੀਂ ਤੂੰ ਜਾਣਾ। ਜਣੇ ਨੇ ਦੱਸਿਆ ਬਾਬੇ ਤਾਈ ਵਰਤਿਆ ਜਿਹੜਾ ਪਾਣਾ। ਬਾਬਾ ਕਹਿੰਦਾ ਚੱਲ ਮੇਰੇ ਨਾਲ ਲੱਭੀਏ ਜਾ ਕੇ ਠੱਗਣੀ, ਕੰਮ ਤੇਰਾ ਮੈਂ ਕਰਦਾ ਜਾਵਾਂ ਦੇਰ ਤੇ ਮੈਨੂੰ ਲੱਗਣੀ। ਲੱਭ ਲਭਾ ਕੇ ਦੋਵੇਂ ਯਾਰੋ ਠੱਗਣੀ ਦੇ ਘਰ ਆਏ। ਬਾਬੇ ਲੜ ਲੜਾ ਕੇ ਉਹਦੇ ਪੈਸੇ ਯਾਰ ਮੁੜਾਏ। ਫਿਰ ਉਹ ਦੋਵੇਂ ਟੁਰ ਪਏ ਉੱਥੋਂ ਗੱਲ ਸਲਾਈ ਜਾਂਦੇ। ਲੱਡੂ ਜਿਹੜੇ ਬਾਬੇ ਦੇ ਕੋਲ ਦੋਵੇਂ ਯਾਰੋਂ ਖਾਂਦੇ। ਬੰਦਾ ਕਹਿੰਦਾ ਬਾਬਾ ਜੀ ਕੋਈ ਗੱਲ ਸੁਣਾਵੋ ਜਾਣੂ, ਜਿਸਦੇ ਉੱਤੇ ਅਮਲ ਕਰਾਂ ਤੇ ਸੁਖ ਜਹਾਨੋਂ ਮਾਣੂ। ਬਾਬਾ ਕਹਿੰਦਾ 100 ਰੁਪਇਆ ਲੈ ਕੇ ਗੱਲ ਸੁਨਾਸਾਂ, ਕਦੀ ਨਾ ਖਾਸੇ ਧੋਖਾ ਜੱਗ ਤੇ ਐਸਾ ਸਬਕ ਪੜਾਸਾਂ। 100 ਰੁਪਇਆ ਦਿੱਤਾ ਉਹਨੇ, ਬਾਬੇ ਗੱਲ ਸੁਣਾਈ। ਬੇੜੀ ਦੇ ਵਿੱਚ ਬਾਦੋਂ ਬਹਿ ਕੇ ਸਫਰ ਕਰੀ ਨਾ ਕਾਈ। ਜਦ ਬੇੜੀ ਤੋਂ ਲੱਥਣ ਲੱਗਿਆ ਸਭ ਤੋਂ ਪਿੱਛੇ ਉਤਰੀ। ਗੱਲ ਮੇਰੀ ਨੂੰ ਪੱਲੇ ਬੰਨ ਲਈ, ਕਾਟੋ ਵਾਂਗ ਨਾ ਕੁਤਰੀ। ਮੇਰੇ ਸਜਣੋਂ ਥੋੜਾ ਸਫ਼ਰ ਲੰਘਿਆ ਤੇ ਜਣਾ ਕਹਿਣ ਲੱਗਾ ਬਾਬਾ ਜੀ ਕੋਈ ਹੋਰ ਗੱਲ ਸੁਣਾਓ। ਬਾਬਾ ਕਹਿੰਦਾ ਕੱਢ 100 ਰੁਪਈਆ। ਜਣੇ ਨੇ ਬਾਬੇ ਨੂੰ 100 ਰੁਪਈਆ ਦਿੱਤਾ ਤੇ ਬਾਬਾ ਕਹਿਣ ਲੱਗਾ ਪਤਨ ਤੇ ਕਦੀ ਨਾ ਨਾਈਏ, ਕਪਤਨੇ ਨਾਈਏ। ਤੇ ਮੇਰੀ ਗੱਲ ਮੁੱਕ ਗਈ। ਜਦੋਂ ਬਾਬੇ ਦਾ ਪਿੰਡ ਨੇੜੇ ਆਇਆ ਤੇ ਜਣਾ ਕਹਿਣ ਲੱਗਾ ਬਾਬਾ ਜੀ ਜਾਂਦੇ ਜਾਂਦੇ ਇੱਕ ਹੋਰ ਗੱਲ ਸੁਣਾ ਦਿਓ। ਬਾਬਾ ਕਹਿਣ ਲੱਗਾ ਮੇਰੀ ਸ਼ਰਤ ਹੋਈ ਏ 100 ਰੁਪਈਆ ਦੇ ਤੇ ਮੈਂ ਤੈਨੂੰ ਹੋਰ ਗੱਲ ਸੁਣਾ ਦੇਣਾ। ਜਣੇ ਨੇ 100 ਰੁਪਈਆ ਦਿੱਤਾ ਤੇ ਬਾਬਾ ਆਖਣ ਲੱਗਾ ਢਿੱਡ ਦੀ ਗੱਲ ਕਦੀ ਸਵਾਣੀ ਨੂੰ ਨਾ ਦੱਸੀ, ਤੇ ਜੇ ਕਦੀ ਜ਼ਿੰਦਗੀ ਵਿੱਚ ਭੀੜ ਪੈ ਜਾਵੇ ਤੇ ਉਹ ਸਾਹਮਣੇ ਮੇਰਾ ਪਿੰਡ ਏ, ਉੱਥੇ ਆ ਕੇ ਬਾਬਾ ਝਗੜੂ ਦਾ ਪੁੱਛ ਲਵੀਂ ਤੇ ਮੈਂ ਤੈਨੂੰ ਮਿਲ ਪਵਾਂਗਾ ਤੇ ਮੈਂ ਤੇਰੀ ਭੀੜ ਕਟਾਵਾਂਗਾ। ਇੰਨੀ ਗੱਲ ਹੋਈ ਤੇ ਦੋਵੇਂ ਆਪਣੇ ਆਪਣੇ ਪੈਂਡੇ ਪੈ ਗਏ। ਅੱਗੇ ਦਰਿਆ ਸੀ। ਜਦੋਂ ਬੇੜੀ ਆਈ ਤੇ ਜਣੇ ਨੂੰ ਬਾਬੇ ਦੀ ਗੱਲ ਯਾਦ ਸੀ। ਉਹ ਭੱਜ ਕੇ ਸਭ ਤੋਂ ਪਹਿਲਾਂ ਛਾਲ ਮਾਰ ਕੇ ਬੇੜੀ ਵਿੱਚ ਬਹਿ ਗਿਆ ਤੇ ਜਦੋਂ ਬੇੜੀ ਪਾਰ ਲੱਗੀ ਸਾਰੇ ਉਤਰ ਗਏ ਤੇ ਉਹ ਸਾਰਿਆਂ ਤੋਂ ਬਾਅਦ ਵਿੱਚ ਉਤਰਨ ਲੱਗਾ ਤੇ ਉਹਦੀ ਛਾਤੀ ਇੱਕ ਗੁਥਲੀ ਤੇ ਪੈ ਗਈ। ਉਹਨੇ ਗੁਥਲੀ ਫੜੀ ਤੇ ਜਾ ਕੇ ਪਰੇੜੇ ਹੋ ਕੇ ਵੇਖਣ ਲੱਗਾ ਤੇ ਜਦੋਂ ਗੁਥਲੀ ਖੋਲੀ ਤੇ ਉਹਦੇ ਵਿੱਚ ਢੇਰ ਰੁਪਈਏ ਸਨ। ਜਣਾ ਡਾਢਾ ਰਾਜ਼ੀ ਹੋਇਆ, ਕਹਿਣ ਲੱਗਾ ਬਾਬੇ ਨੂੰ 300 ਦਿੱਤਾ ਜ਼ਾਇਆ ਨਹੀਂ ਗਿਆ। ਉਹਨੇ ਸੋਚਿਆ ਨਹਾ ਧੋ ਕੇ ਪਿੰਡ ਜਾਣਾ ਚਾਹੀਦਾ ਹੈ। ਉਹਨੂੰ ਬਾਬੇ ਦੀ ਗੱਲ ਯਾਦ ਸੀ ਭਈ ਪਤਨ ਤੇ ਨਹੀਂ ਨਹਾਉਣਾ, ਕਪਤਣੇ ਨਹਾਉਣਾ ਏ। ਉਹ ਥੋੜਾ ਜਿਹਾ ਦਰਾਡਾ ਹੋ ਕੇ ਜਾ ਦਰਿਆ ਦੇ ਕੰਢੇ ਤੇ ਲੱਗੀਆਂ ਝਾੜੀਆਂ ਬੂਝੀਆਂ ਉਹਲੇ ਨਹਾਉਣ ਲੱਗ ਪਿਆ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ।
ਨਾ ਕੇ ਉਥੋਂ ਟੁਰਿਆ ਜਿਸ ਦਮ ਚੇਤਾ ਉਹਨੂੰ ਆਇਆ। ਗੁਥਲੀ ਮੇਰੀ ਉੱਥੇ ਰਹਿ ਗਈ ਜਿੱਥੇ ਸਾਵੇਂ ਨਾ ਆਇਆ। ਕਾਲੀ ਦੇ ਨਾਲ ਪਰਤ ਕੇ ਜਿਸ ਦਮ ਝਾੜੀ ਦੇ ਕੋਲ ਆਇਆ। ਗੁਥਲੀ ਉਹਦੀ ਉੱਥੇ ਯਾਰੋ ਕਿਸੇ ਨਾ ਉਹਨੂੰ ਚਾਇਆ। ਆਖਣ ਲੱਗਾ ਦੂਜੀ ਗੱਲ ਵੀ ਬਾਬੇ ਦੀ ਏ ਸੱਚੀ। ਪਤਨੋਂ ਦੂਰ ਹੋਵਨ ਦੇ ਕਾਰਨ ਗੁਥਲੀ ਮੇਰੀ ਬੱਚੀ। ਅੱਗੇ ਆਇਆ ਖੂਹ ਪੁਰਾਣਾ ਡਿੱਠਾ ਉਸਨੇ ਯਾਰ। ਵੇਖਿਆ ਉਹਨੇ ਖੂਹ ਦੇ ਅੰਦਰ ਝਾਤੀ ਯਾਰੋ ਮਾਰ। ਵੱਲ ਨਾਲ ਖਰਬੂਜ਼ਾ ਲੱਗਾ ਉਹ ਵੀ ਪੱਕਾ ਹੋਇਆ। ਮੌਸਮ ਨਹੀਂ ਖਰਬੂਜ਼ੇ ਦਾ ਉਹ ਹੈਰਾਨ ਖਲੋਇਆ। ਤੁਰਿਆ ਉਥੋਂ ਇਹ ਸੁਚੇਂਦਾ ਸ਼ਰਤ ਕਿਸੇ ਨਾਲ ਲਾਵਾਂ। ਨਾਲ ਯਾਰਾਂ ਨੂੰ ਲੈ ਕੇ ਆਵਾਂ ਤੇਰੇ ਵੱਲ ਵਹਾਵਾਂ। ਕਰ ਗਿਆ ਤੇ ਰਾਤੀ ਸਾਰੇ ਯਾਰ ਜੀ ਇਕੱਠੇ ਹੋਏ। ਆਖਣ ਲੱਗਾ ਸ਼ਰਤ ਰੱਖੋ ਜੀ ਵੱਲ ਵਖਾਵਾਂ ਲੋਏ। ਵੱਲ ਨਾਲ ਖਰਬੂਜ਼ਾ ਲੱਗਾ ਉਹ ਵੀ ਪੱਕਾ ਹੋਇਆ। ਯਾਰਾਂ ਵਿੱਚੋਂ ਇੱਕ ਜੀ ਬੰਦਾ ਉੱਠ ਕੇ ਯਾਰ ਖਲੋਇਆ। ਆਖਣ ਲੱਗਾ ਸ਼ਰਤ ਮੈਂ ਲਾਉਣਾ ਜੇਕਰ ਤੂੰ ਪੂਰੀ। ਸ਼ਰਤ ਹਰੇ ਤੇ ਲੈ ਮੈਂ ਜਾਵਾਂ ਜਿਹੜੀ ਸ਼ੈ ਜ਼ਰੂਰੀ। ਜੇ ਹਰਾ ਮੈਂ ਸ਼ਰਤੇ ਯਾਰਾ ਕਰ ਮੇਰੇ ਤੂੰ ਆਵੇਂ। ਉਹੀ ਸ਼ੈ ਤੁਮਾਰੀ ਹੋਸੀ ਜਿਹੜੀ ਨੂੰ ਹੱਥ ਪਾਵੇਂ। ਜਿਹੜੀ ਨੂੰ ਹੱਥ ਪਾਵੇਂ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਸ਼ਰਤ ਲੱਗ ਗਈ ਤੇ ਸਾਰੇ ਆਪਣੇ ਆਪਣੇ ਘਰ ਜਾ ਸੁੱਤੇ। ਤੇ ਜਣੇ ਦੀ ਸਵਾਣੀ ਕਹਿਣ ਲੱਗੀ ਤੁਸੀਂ ਉਹਦੇ ਨਾਲ ਸ਼ਰਤ ਤੇ ਲਾ ਲਈਏ। ਜੇ ਤੁਸੀਂ ਸ਼ਰਤ ਹਾਰ ਗਏ ਤੇ ਉਹ ਸਾਡੇ ਘਰੋਂ ਜਿਹੜੀ ਸ਼ੈ ਨੂੰ ਹੱਥ ਪਾਏਗਾ ਉਹਦੀ ਹੋ ਜਾਵੇਗੀ। ਮੈਨੂੰ ਤੇ ਡਰ ਲੱਗਦਾ ਏ ਉਹਦਾ ਕੀ ਪਤਾ ਉਹ ਮੈਨੂੰ ਹੀ ਹੱਥ ਪਾ ਲਵੇ ਜਾਂ ਸਾਡੀ ਕੋਈ ਮੱਝ ਗਾਂ ਲੈ ਜਾਵੇ। ਜਣਾ ਕਹਿਣ ਲੱਗਾ ਤੂੰ ਫਿਕਰ ਨਾ ਕਰ, ਮੈਂ ਸ਼ਰਤ ਨਹੀਂ ਹਾਰਦਾ। ਆਖਣ ਲੱਗੀ ਮੈਨੂੰ ਤੇ ਦੱਸੋ ਤੁਸੀਂ ਖਰਬੂਜ਼ਾ ਕਿੱਥੇ ਵੇਖਿਆ? ਕਹਿਣ ਲੱਗਾ ਕੱਲ ਦੱਸਾਂਗਾ। ਉਹ ਸਵਾਣੀ ਕਹਿਣ ਲੱਗੀ ਵੀ ਮੈਂ ਕਿਹੜਾ ਕਿਸੇ ਨੂੰ ਦੱਸਣਾ ਏ, ਚੱਲ ਮੈਨੂੰ ਤੇ ਦੱਸ ਜਾ। ਜਣਾ ਸੋਚਣ ਲੱਗਾ ਕਹਿੰਦੀ ਤੇ ਸੱਚੇ ਇਸ ਕਿਸੇ ਨੂੰ ਕੀ ਦੱਸਣਾ ਏ, ਤੇ ਨਾਲੇ ਅੱਧੀ ਰਾਤ ਦਾ ਵੇਲਾ ਏ, ਹਰ ਬੰਦਾ ਸੁੱਤਾ ਪਿਆ ਏ, ਇਹ ਕਿਹਨੂੰ ਜਾ ਕੇ ਦੱਸੇਗੀ। ਉਹਨੇ ਜਦੋਂ ਖੂਹ ਦਾ ਦੱਸਿਆ ਉਹ ਪੈਂਡਾ ਕਰਕੇ ਆਇਆ ਸੀ, ਥੱਕਿਆ ਸੀ, ਸੌਂ ਗਿਆ। ਉਹਦੀ ਸਵਾਣੀ ਉੱਠੀ ਤੇ ਉਹ ਘਰੋਂ ਬਾਹਰ ਨਿਕਲ ਗਈ। ਜਦੋਂ ਉਹ 2-3 ਸਾਲ ਘਰੋਂ ਬਾਹਰ ਰਿਹਾ ਸੀ, ਉਹ ਸਵਾਣੀ ਨੇ ਉਹਦੇ ਉਸ ਯਾਰ ਨਾਲ ਯਾਰਾਨਾ ਲਾ ਲਿਆ ਸੀ ਤੇ ਉਹਨੂੰ ਜਿਤਾਉਣਾ ਚਾਹੁੰਦੀ ਸੀ ਵੀ ਮੈਂ ਉਹਨੂੰ ਜਾ ਕੇ ਦੱਸਾਂ ਤੇ ਉਹ ਸਵੇਰੇ ਸ਼ਰਤ ਜਿੱਤ ਜਾਵੇ, ਮੁੜ ਮੈਂ ਆਖਾਂਗੀ ਤੂੰ ਮੈਨੂੰ ਬਾਹੋਂ ਫੜ ਕੇ ਲੈ ਜਾਵੀਂ, ਉਹ ਤੈਨੂੰ ਮੁੜ ਡੱਕ ਨਹੀਂ ਸਕਦਾ। ਇੰਨੀ ਗੱਲ ਕਰਕੇ ਉਸ ਜਾ ਕੇ ਆਪਣੇ ਯਾਰ ਨੂੰ ਦੱਸਿਆ ਭਈ ਵੱਲ ਤੇ ਪੁਰਾਣੇ ਖੂਹ ਵਿੱਚ ਤੇ ਚੱਲ ਉੱਥੋਂ ਪੁੱਟ ਲਿਆਈਏ। ਉਹ ਜਦੋਂ ਖੂਹ ਤੇ ਗਏ ਉਹਨਾਂ ਵੱਲ ਪੁੱਟੀ, ਖਰਬੂਜਾ ਵੀ ਲੈ ਆਏ ਤੇ ਵੱਲ ਵੀ ਲੈ ਆਏ। ਤੇ ਉਹ ਆਖਣ ਲੱਗੀ ਹੁਣ ਤੂੰ ਕੱਲ ਨੂੰ ਇੰਜ ਕਰਨਾ ਹੈ, ਸ਼ਰਤ ਤੇ ਉਹ ਹਾਰ ਜਾਣਾ ਹੈ ਤੇ ਤੂੰ ਭੱਜ ਕੇ ਮੇਰੀ ਬਾਹ ਫੜ ਲਈ। ਜਦੋਂ ਸਵੇਰ ਹੋਈ ਤੇ ਸਾਰੇ ਯਾਰ ਇਕੱਠੇ ਹੋਏ, ਖੂਹ ਤੇ ਗਏ, ਵੇਖਿਆ ਨਾ ਉੱਥੇ ਵੱਲ ਤੇ ਨਾ ਖਰਬੂਜਾ, ਤੇ ਉਂਝ ਵੱਲ ਪੱਟੀ ਦਾ ਨਿਸ਼ਾਨ ਨਜ਼ਰ ਆਉਂਦਾ ਪਿਆ ਸੀ। ਕਹਿਣ ਲੱਗਾ ਵੱਲ ਇੱਥੇ ਆਈ ਸੀ ਪਰ ਕਿਸੇ ਪੁੱਟ ਲਈਏ। ਉਹਨਾਂ ਆਖਿਆ ਫਿਰ ਸ਼ਰਤ ਤੇ ਤੂੰ ਹਾਰ ਗਿਆ ਨਾ, ਹੁਣ ਜਿਹੜੀ ਸ਼ਾਇਦ ਤੇਰੇ ਘਰ ਦੀ ਨੂੰ ਇਹ ਹੱਥ ਲਾਵੇਗਾ ਉਹ ਤੈਨੂੰ ਦੇਣੀ ਪਵੇਗੀ। ਉੱਥੇ ਉਸ ਥੋੜੀ ਜਿਹੀ ਸਿਆਣਪ ਵਿਖਾਈ। ਉਹ ਸੋਚਿਆ ਬਾਬੇ ਆਖਿਆ ਸੀ ਕੋਈ ਭੀੜ ਪੈ ਗਈ ਤੇ ਮੈਨੂੰ ਆਣ ਦਸੀਂ, ਮੈਂ ਤੈਨੂੰ ਭੀੜ ਚੋਂ ਕੱਢਾਂਗਾ।
ਉਸ ਆਖਿਆ ਮੈਨੂੰ 2 ਦਿਨ ਦੇ ਦਿਓ। ਉਹਨਾਂ ਆਖਿਆ ਕੋਈ ਨਹੀਂ, 2 ਦਿਨ ਬਾਅਦ ਵੀ ਹਰਿਆ ਬੰਦਾ ਹਰਿਆ ਹੀ ਰਹਿਣਾ ਹੈ, ਕਿਹੜਾ ਜਿੱਤ ਜਾਣਾ ਹੈ। ਉਸ ਪਿੰਡ ਜਾ ਕੇ ਉਸ ਬਾਬੇ ਝਗੜੂ ਦਾ ਪੁੱਛਿਆ, ਬਾਬਾ ਆਂਦਾ ਬੱਚਾ ਖੈਰ ਏ। ਉਸ ਆਖਿਆ ਬਾਬਾ ਜੀ ਭੀੜ ਬਣ ਗਈ ਏ ਤੇ ਇੰਜ ਗੱਲ ਏ। ਉਸ ਆਖਿਆ ਗੱਲ ਹੀ ਕੋਈ ਨਹੀਂ, ਕੱਲ ਮੈਂ ਤੇਰੇ ਨਾਲ ਚੱਲਾਂਗਾ। ਉਹ ਜਦੋਂ ਉਹਦੇ ਘਰ ਆਏ ਤੇ ਸਾਰੇ ਯਾਰ ਵੀ ਇਕੱਠੇ ਹੋ ਗਏ। ਉਸ ਆਖਿਆ ਇੱਕ ਲੰਮੀ ਸਾਰੀ ਪੌੜੀ ਲਿਆਓ। ਉਹ ਪੌੜੀ ਲਿਆਏ। ਉਹ ਬਾਬਾ ਸਮਝ ਗਿਆ ਸੀ ਵੀ ਉਹ ਜਨਾਨੀ ਦਾ ਕੋਈ ਚੱਕਰ ਹੋਣਾ ਹੈ ਉਹਦੇ ਨਾਲ, ਇਸੇ ਪਾਰੋਂ ਹੀ ਉਸ ਜਾ ਕੇ ਦੱਸਿਆ ਹੋਣਾ ਹੈ। ਬਾਬੇ ਨੇ ਜਣੇ ਦੀ ਸਵਾਣੀ ਨੂੰ ਆਖਿਆ ਕੋਠੇ ਚੜ ਕੇ ਖਲੋ। ਉਹ ਕੋਠੇ ਚੜ ਕੇ ਖਲੋ ਗਈ। ਆਂਦਾ ਵੀ ਲੈ ਵੀ ਹੁਣ ਤੂੰ ਜਿਹੜੀ ਸ਼ੈ ਨੂੰ ਹੱਥ ਲਾਉਣਾ ਹੀ ਨਾ ਲਾ ਲਾ। ਉਹ ਭੱਜ ਕੇ ਪੌੜੀ ਤੇ ਚੜ ਗਿਆ ਤੇ ਜਦੋਂ ਅੱਧ ਵਿੱਚ ਗਿਆ ਬਾਬੇ ਆਖਿਆ ਰੁਕ ਜਾ ਬਈ। ਉਹਨੇ ਆਖਿਆ ਕੀ ਗੱਲ ਏ? ਉਹਨੇ ਆਖਿਆ ਥੱਲੇ ਆ ਜਾ। ਥੱਲੇ ਆਇਆ। ਉਹਨਾਂ ਸਾਰਿਆਂ ਬੰਦਿਆਂ ਦੇ ਸਾਹਮਣੇ ਉਸ ਆਖਿਆ ਇਹਨੇ ਕਿਹਾ ਸੀ ਮੈਂ ਜਿਹੜੀ ਸ਼ੈ ਨੂੰ ਹੱਥ ਲਾਵਾਂਗਾ ਉਹ ਮੇਰੀ ਹੋ ਜਾਵੇਗੀ। ਇਸ ਘਰ ਚੋਂ ਇਹਨੇ ਸਭ ਤੋਂ ਪਹਿਲਾਂ ਪੌੜੀ ਨੂੰ ਹੱਥ ਲਾਇਆ। ਪੌੜੀ ਚਾਹ ਤੇ ਇੱਥੋਂ ਨਿਕਲਦਾ ਵਾ। ਇੰਜ ਬਾਬੇ ਦਾ ਤੁੱਕਾ ਚੱਲ ਗਿਆ ਤੇ ਉਹਦੀ ਸੁਆਣੀ ਵੀ ਬਚ ਗਈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਬਾਬਾ ਝਗੜੂ ਤੇ ਇਹਦੇ ਨਾਲ ਹੀ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।